ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਅੱਜ ਅਸੀਂ ਦੋ ਪੰਥਕ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਅਕਾਲੀ ਦਲ ਪੰਚ ਪ੍ਰਧਾਨ ਤੋਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਗੱਲਬਾਤ ਕਰਾਂਗੇ ਤੇ ਲਵਾਂਗੇ ਉਹਨਾਂ ਦੇ ਵਿਚਾਰ ਗੁਰਮੀਤ ਰਾਮ ਰਹੀਮ ਦੇ ਮੁੱਦੇ ਦੇ ਉੱਤੇ, ਜਿਸ ਨੇ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਾਂਗ ਸਵਾਂਗ ਰਚਾਉਣ ਵਾਲੀ ਗਲਤੀ ਕੀਤੀ ਸੀ, ਪਰ ਕਿਸ ਤਰ੍ਹਾਂ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਇਸ ਰਾਮ ਰਹੀਮ ਦੇ ਅੱਗੇ ਪੰਜ ਤਖਤਾਂ ਦੇ ਜਥੇਦਾਰਾਂ ਨੇ ਗੋਡੇ ਟੇਕੇ ਹਨ ਅਤੇ ਇਸ ਨੂੰ ਇੰਨੀ ਵੱਡੀ ਗਲਤੀ ਦੇ ਲਈ ਘਰ ਬੈਠਿਆਂ ਮਾਫ ਕਰ ਦਿੱਤਾ ਹੈ। ਸਾਡਾ ਇਸ ਵੇਲੇ ਹਰਪਾਲ ਸਿੰਘ ਚੀਮਾ ਲਾਈਨ ਤੇ ਜੁੜ ਚੁੱਕੇ ਨੇ। ਆਓ ਆਪਣੇ ਸਵਾਲਾਂ ਦਾ ਸਿਲਸਿਲਾ ਇਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪਿਛਲੇ ਕੁਝ ਦਿਨਾਂ ਤੋਂ ਇਸ ਮੁੱਦੇ ਦੇ ਉੱਪਰ ਅਸੀਂ ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਸੀ, ਉਹਨਾਂ ਦੇ ਵਿਚਾਰ ਦਿੱਤੇ ਸੀ, ਪਰ ਤੁਹਾਨੂੰ ਵੀ ਅਸੀਂ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਪੰਜ ਜਥੇਦਾਰਾਂ ਨੇ ਰਾਮ ਰਹੀਮ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਦਿੱਤਾ ਹੈ, ਸਭ ਤੋਂ ਪਹਿਲਾਂ ਇਸ ਬਾਰੇ ਤੁਸੀਂ ਆਪਣੇ ਕੀ ਵਿਚਾਰ ਰੱਖਦੇ ਹੋ? ਦੇਖੋ ਭੈਣ ਜੀ, ਜਿਹੜੇ ਜਥੇਦਾਰ ਨੇ ਜਾਂ ਸਾਡੀਆਂ ਜਿਹੜੀਆਂ ਅਕਾਲ ਤਖਤ ਸਾਹਿਬ ਜਿਹੜੇ ਸਾਡੇ ਸਿੱਖ ਇੰਸਟੀਚਿਊਟ ਨੇ, ਇਹ ਪੋਲੀਟੀਕਲ ਪਾਰਟੀ ਹੈ ਜਿਹੜੀ ਅਸੀਂ ਬਹੁਤ ਚਿਰਾਂ ਤੋਂ ਕਹਿ ਰਹੇ ਹਾਂ ਕਿ ਇਹ ਆਪਣੇ ਪਰਪਸ ਦੇ ਲਈ ਯੂਜ਼ ਕਰ ਰਹੀ ਹੈ। ਇਹ ਸਿਆਸਤ ਲਈ, ਆਪਣੀ ਰਾਜ ਸੱਤਾ 'ਚ ਕਾਇਮ ਰਹਿਣ ਦੇ ਲਈ ਯੂਜ਼ ਕਰ ਰਹੀ ਆ। ਔਰ RSS ਵੀ, BJP ਵੀ ਅੱਜ ਕੱਲ੍ਹ ਇਹਨੂੰ ਪੋਲੀਟਿਕਸ ਦੇ ਵਿੱਚੋਂ ਦੇਖਦੇ ਹੋਏ ਪ੍ਰਕਾਸ਼ ਸਿੰਘ ਬਾਦਲ ਰਾਹੀਂ ਇਸ ਇੰਸਟੀਚਿਊਟਾਂ ਦੀਆਂ ਪਰੰਪਰਾਵਾਂ, ਉਹਨਾਂ ਦੀ ਇਤਿਹਾਸਕ ਮਾਨਤਾ ਹੈ ਜਿਹੜੀ, ਉਹ ਇਹਨਾਂ ਨੇ ਪੈਰਾਂ ਦੇ ਵਿੱਚ ਰੋਲੀ ਹੈ। ਹਾਂਜੀ, ਦੇਖੋ, ਸਭ ਤੋਂ ਵੱਡਾ ਲਾਸ ਹੋਇਆ, ਜਿਹੜਾ ਇਸ ਗੱਲ ਦਾ ਲਾਸ ਹੁੰਦਾ ਜਾ ਰਿਹਾ, ਉਹ ਹੋ ਰਿਹਾ ਕਿ ਸਾਡੀਆਂ ਇਹ ਜਿਹੜੇ ਇੰਸਟੀਚਿਊਟ ਨੇ ਜਿਨ੍ਹਾਂ ਤੋਂ ਸਿੱਖਾਂ ਨੇ ਪ੍ਰੇਰਨਾ ਲੈਣੀ ਆ, ਅਸੀਂ ਆਪਣੇ ਇਤਿਹਾਸ ਤੋਂ, ਗੁਰੂ ਸਾਹਿਬਾਨਾਂ ਤੋਂ, ਉਹਨਾਂ ਦਾ ਮਾਣ ਮਰਿਆਦਾ ਹੈ ਜਿਹੜੀ, ਉਹਨਾਂ ਦਾ ਸਨਮਾਨ ਹੈ ਜਿਹੜਾ, ਉਹ ਸਿੱਖ ਕੌਮ ਦੇ ਵਿੱਚੋਂ ਘਟਦਾ ਜਾ ਰਿਹਾ। ਜੀ ਬਿਲਕੁਲ। ਜਿਹੜੀ ਲੀਡਰਸ਼ਿਪ ਹੈ ਸਾਡੀ, ਪੋਲੀਟੀਕਲ ਲੀਡਰਸ਼ਿਪ, ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈਗਾ। ਹਾਂਜੀ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਰਾਮ ਰਹੀਮ ਨੂੰ ਹੁਣ ਬਰੀ ਕੀਤਾ, ਉਹਨੂੰ ਮਾਫੀ ਦਿੱਤੀ ਹੈ, ਮਾਫੀਨਾਮਾ ਦਿੱਤਾ, ਇਹ ਸਭ ਤੋਂ ਨਿਵਾਣ ਦੀ ਗੱਲ ਹੋਈ ਹੈ। ਇਹ ਜਦੋਂ ਤੋਂ ਇਹ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੈ ਜਿਹੜੇ, ਇਹ ਬੈਠੇ ਨੇ ਅਕਾਲ ਤਖਤ ਦੇ ਉੱਤੇ, ਇਸ ਨਿਮਾਣ ਦੇ ਵਿੱਚ ਇੱਥੇ ਤੱਕ ਦੇਖੋ, ਇਸ ਮਸਲੇ ਦੇ ਉੱਤੇ 2007 ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਵਿਧਾਨਪੀ ਵੱਲੋਂ ਇਹ ਹੁਕਮਨਾਮਾ ਜਾਰੀ ਹੋਇਆ ਸੀਗਾ। ਹਾਂਜੀ, ਉਸ ਹੁਕਮਨਾਮੇ ਦੇ ਤਹਿਤ ਹਜ਼ਾਰਾਂ ਨੌਜਵਾਨ ਜੇਲ੍ਹਾਂ ਦੇ ਵਿੱਚ ਗਏ। 3 ਨੌਜਵਾਨ ਨੇ ਜਿਹੜੇ, ਉਹ ਸ਼ਹੀਦ ਹੋ ਗਏ ਹੁਕਮਨਾਮੇ ਨੂੰ ਲਾਗੂ ਕਰਾਉਣ ਦੇ ਲਈ। ਜੀ, ਇਹਨਾਂ ਲੋਕਾਂ ਨੇ ਮਤਲਬ ਹਜ਼ਾਰਾਂ ਕਰੋੜ ਰੁਪਇਆਂ ਦੀ ਪ੍ਰਾਪਰਟੀ ਖਰਾਬ ਹੋਈ ਇਹਨਾਂ ਦੇ ਵਿੱਚ, ਔਰ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਪੱਕੀਆਂ ਮਤਲਬ ਵੰਡੀਆਂ ਪੈ ਗਈਆਂ ਇਸ ਗੱਲ ਦੇ ਮੁੱਦੇ ਨੂੰ ਲੈ ਕੇ। ਪਰ ਇਹਨਾਂ ਨੇ ਉਸ ਮਾਫੀਨਾਮਾ ਦੇਣ ਲੱਗਿਆ ਬਿਲਕੁਲ ਜਿਹੜੀ ਪੁਰਾਣੀ ਸਿਚੁਏਸ਼ਨ ਸੀ, ਉਹਨਾਂ ਪਰਿਵਾਰਾਂ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਵਿਕਟਮ ਬਣੇ ਨੇ, ਇਸ ਪੁੱਛਣ ਦੀ ਨਹੀਂ ਕੋਸ਼ਿਸ਼ ਕੀਤੀ। ਨਾ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਹਾਊਸ ਤੋਂ ਹੀ ਇਹਦੀ ਇਜਾਜ਼ਤ ਇਹਨਾਂ ਨੇ ਲਈ ਇਸ ਗੱਲ ਦੇ ਲਈ। ਇਹ ਮੁੱਦਾ ਪੂਰੇ ਪੰਥ ਦੇ ਨਾਲ ਜੁੜਿਆ ਹੋਇਆ ਸੀਗਾ, ਪਰ ਇਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਛੱਡਦੇ ਹੋਏ ਇਹ ਮੁੱਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਦੇ ਕਹਿਣ ਦੇ ਉੱਤੇ ਬਿਲਕੁਲ ਉਹਨਾਂ ਨੇ ਇੱਕ ਕਾਗਜ਼, ਇਹ ਜਿਹੜਾ ਮਾਫੀਨਾਮੇ ਦਾ ਕਾਗਜ਼ ਉਹ ਦਿਖਾ ਰਹੇ ਨੇ, ਇਹ 2007 'ਚ ਇਹਦੇ ਨਾਲ ਚੰਗੀ ਸ਼ਬਦਾਵਲੀ ਦੇ ਵਿੱਚ ਗਿਆਨ ਵਿਦਾਂਤੀ ਦੇ ਕੋਲ ਆਇਆ ਸੀਗਾ। ਉਦੋਂ ਇਹਨਾਂ ਨੇ ਕੋਈ ਨਹੀਂ ਇਹਦੇ ਉੱਤੇ ਕੋਈ ਵਿਚਾਰ ਨਹੀਂ ਕੀਤੀ, ਔਰ ਬਿਨਾਂ ਵਿਚਾਰ ਤੋਂ ਅਸੀਂ ਪਹਿਲਾਂ ਹੁਕਮਨਾਮਾ ਜਾਰੀ ਕਰਤਾ ਉਹਨੂੰ ਪੰਥ ਛੇਕਣ ਦਾ। ਹੁਣ ਬਿਨਾਂ ਕਿਸੇ ਵੀ ਕੌਨਫੀਡੈਂਸ ਤੋਂ ਸਿੱਖ ਪੰਥ ਨੂੰ ਲੈ ਆ, ਉਹਨਾਂ ਨੂੰ ਮਾਫ ਕਰ ਦਿੱਤਾ। ਇਹ ਬਹੁਤ ਵੱਡੀ ਮਤਲਬ ਜਿਹੜੀ ਸਾਡੀਆਂ ਇਹ ਇਤਿਹਾਸਕ ਥਾਵਾਂ ਨੇ, ਸਿੱਖ ਇੰਸਟੀਚਿਊਟ ਨੇ, ਉਹਨਾਂ ਦੀ ਲੁੱਟ ਖਸੁੱਟ ਹੈ ਜਿਹੜੀ ਹੋ ਰਹੀ ਆ। ਸਿੱਖ ਕੌਮ ਨੂੰ ਇਹਦੇ ਅਗੇਂਸਟ ਉੱਠਣਾ ਚਾਹੀਦਾ, ਔਰ ਸਾਰਿਆਂ ਨੂੰ ਸਾਨੂੰ ਇੱਕ ਮਤ ਹੋ ਕੇ ਇਸ ਗੱਲ ਦੀ ਵਿਰੋਧਤਾ ਕਰਨੀ ਚਾਹੀਦੀ ਹੈ। ਪਰ ਅਫਸੋਸ ਹੈ ਕਿ ਅੱਜ ਵੀ ਮਤਲਬ ਕੁਛ ਲੋਕ ਏਦਾਂ ਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਹਾਊਸ ਸੱਦਿਆ, ਉਹਨਾਂ ਨੇ ਇਸ ਨੂੰ ਮਾਨਤਾ ਦਿੱਤੀ। ਸੰਤ ਸਮਾਜ, ਈਵਨ ਕਿ ਮੈਂ ਤਾਂ ਦੇਖ ਰਿਹਾ ਕਿ ਬਾਹਰ ਦੀਆਂ ਜਥੇਬੰਦੀਆਂ ਵੀ, ਕੱਲ ਮੈਨੂੰ ਕਿਸੇ ਨੇ ਅੰਟੋਰੀਓ ਗੁਰਦੁਆਰੇ ਤੋਂ, ਜਿਹੜੀ ਅੰਟੋਰੀਓ ਗੁਰਦੁਆਰਾ ਕਮੇਟੀ ਦੀ ਕਮੇਟੀ ਬਣੀ ਹੋਈ ਹੈ ਇਹਨਾਂ ਸਾਰਿਆਂ ਗੁਰਦੁਆਰਿਆਂ ਦੀ, ਉਹਦਾ ਇੱਕ ਡਿਸੀਜਨ ਭੇਜਿਆ ਕਿਸੇ ਨੇ ਮੈਨੂੰ ਵੀ ਉਹਨਾਂ ਨੇ ਕੀ ਡਿਸੀਜਨ ਕੀਤਾ ਪਿਛਲੇ ਸਮੇਂ। ਉਹਨਾਂ ਨੇ ਵੀ ਬੜਾ ਮਤਲਬ ਨਰਮ ਜਿਹਾ ਡਿਸੀਜਨ ਲਿਆ ਜੀ, ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਬੇਨਤੀ ਕਰਦੇ ਹਾਂ ਵੀ ਇਸ ਗੱਲ ਤੇ ਦੁਬਾਰਾ ਵਿਚਾਰਿਆ ਜਾਵੇ। ਇਹ ਕਿੰਨੀ ਮਤਲਬ ਮਾੜੀ ਗੱਲ ਹੈ ਕਿ ਜੇ ਅੱਜ ਵੀ ਉਹਨਾਂ ਦੇ ਦਿੱਤੇ ਹੋਏ ਫੈਸਲੇ ਨੂੰ ਆਪਾਂ ਮੁੜ ਕੇ ਉਹਨੂੰ ਦੁਬਾਰਾ ਵਿਚਾਰਨ ਲਈ ਕਹਿੰਦੇ ਹਾਂ, ਔਰ ਇਹ ਸਾਰੀ ਜਿਹੜੀ ਸਿਚੁਏਸ਼ਨ ਉਹਨੂੰ ਡਿਫਿਊਜ਼ ਕਰਨ ਦੇ ਲਈ ਉਹ ਕਮੇਟੀ ਬਣਾ ਰਹੇ ਨੇ ਤੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਲੰਬਾ ਪਾਇਆ ਜਾਵੇ, ਔਰ ਜਿਹੜਾ ਗੁੱਸਾ ਮਨਾਂ ਚੋਂ ਸ਼ਾਂਤ ਕੀਤਾ ਜਾਵੇ, ਆਪੇ ਹੌਲੀ ਹੌਲੀ ਇੱਕ ਪਾਸੇ ਹੋ ਜਾਊਗਾ। ਇਹ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਆ ਉਹ ਇਸ ਗੱਲ ਦੀ।
ਸਾਨੂੰ ਸਾਰਿਆਂ ਨੂੰ ਬੜੇ ਸਖਤ ਸਟੈਂਡ ਲੈ ਕੇ ਆਪਣੀਆਂ ਜਿਹੜੀਆਂ ਸਾਡੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੇ ਉਹਨਾਂ ਦੇ ਉੱਤੇ ਅਮਲ ਕਰਦੇ ਹੋਏ ਇਹਨਾਂ ਇੰਸਟੀਟਿਊਸ਼ਨਾਂ ਦੀ ਮਾਣ ਮਰਿਆਦਾ ਦੇ ਲਈ ਸਿਧਾਂਤਕ ਪੂਰਾ ਸਟੈਪ ਮਤਲਬ ਹਾਰਡ ਸਟੈਪ ਲੈਣਾ ਚਾਹੀਦਾ ਸਾਨੂੰ ਵੀ ਅਸੀਂ ਬਿਲਕੁਲ ਨਹੀਂ ਜਦੋਂ ਤੱਕ ਇਹ ਹੁੰਦਾ ਕਿਉਂ ਆ ਹੁਣ ਇਸ ਤੋਂ ਅੱਗੇ ਵੀ ਕਰਨਾ ਕੀ ਸਾਨੂੰ ਚਾਹੀਦਾ ਹੈ। ਹਾਂਜੀ ਬਿਲਕੁਲ ਇਹ ਹੁੰਦਾ ਇਸ ਵਾਸਤੇ ਹੋ ਰਿਹਾ ਕਿ ਅਸੀਂ ਸਮਝਿਆ ਕਿ ਉੱਥੇ ਇਹਨਾਂ ਸੰਸਥਾਵਾਂ ਦੇ ਉੱਤੇ ਇਹਨਾਂ ਤਾਕਤਾਂ ਦੇ ਉੱਤੇ ਜਿਹੜੇ ਯੋਗ ਉਮੀਦਵਾਰ ਹੈ ਜਿਹੜੇ ਯੋਗ ਕੈਂਡੀਡੇਟ ਨੇ ਯੋਗ ਜਥੇਦਾਰ ਨੇ ਉਹ ਸੇਵਾ ਨਹੀਂ ਨਿਭਾ ਰਹੇ ਜੀ। ਤੁਸੀਂ ਉਹਨੂੰ ਕੋਈ ਨਾਂ ਦੇ ਦਿਓ, ਜਥੇਦਾਰ ਦਾ ਨਾਂ ਦੇ ਦਿਓ, ਤਖਤ ਦੇ ਸੇਵਾਦਾਰ ਦਾ ਨਾਂ ਦੇ ਦਿਓ। ਇਹਨਾਂ ਦੀ ਜਿਹੜੀ ਨਿਯੁਕਤੀ ਹੈ ਉਹਦੇ ਲਈ ਕੋਈ ਨਿਯਮ ਬਣਨੇ ਚਾਹੀਦੇ ਆ ਔਰ ਉਸ ਨਿਯਮ ਨੂੰ ਸਿਸਟਮ ਇਹ ਬਦਲਣ ਦੀ ਲੋੜ ਹੈ। ਉਸ ਸਿਸਟਮ ਦੇ ਵਿੱਚ ਇਹਦੀ ਯੋਗਤਾ ਰੱਖ ਕੇ ਇਹ ਸਰਬੱਤ ਨੂੰ ਸਾਰੀਆਂ ਸਿੱਖ ਸੰਸਥਾਵਾਂ ਨੂੰ ਤੇ ਜਿਹੜੀਆਂ ਧਾਰਮਿਕ ਸਾਡੀਆਂ ਜਥੇਬੰਦੀਆਂ ਨੇ ਸੋਸ਼ਲ ਨੇ ਰਾਜਨੀਤਿਕ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਬੈਠ ਕੇ ਇੱਕ ਪ੍ਰੋਸੈਸ ਨੂੰ ਚੁਣਨ ਤੇ ਫਿਰ ਇਹਨਾਂ ਲੋਕਾਂ ਨੂੰ ਉੱਥੇ ਸੇਵਾ ਜਿਹੜੀ ਦੇਣੀ ਚਾਹੀਦੀ ਹੈ ਔਰ ਇਸੇ ਕਰਕੇ ਇਹ ਸਿਸਟਮ ਬਦਲਣ ਦੀ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਹੈ ਹੁਣ। ਔਰ ਉਹ ਸਿਸਟਮ ਨੂੰ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਆਪਾਂ ਨੂੰ ਸਾਰਿਆਂ ਨੂੰ ਸਿਰ ਜੋੜ ਕੇ ਬੈਠ ਕੇ ਕਿ ਉਹ ਸਿਸਟਮ ਬਦਲਿਆ ਕਿਵੇਂ ਜਾਵੇ ਔਰ ਉਹ ਸਿਸਟਮ ਪੰਥ ਪ੍ਰਵਾਨਿਤ ਕਿਵੇਂ ਹੋਵੇ, ਸਰਬੱਤ ਦੀ ਸਿੱਖ ਕੌਮ ਨੂੰ ਕਿੱਦਾਂ ਪ੍ਰਵਾਨ ਕਰੇ, ਇਸ ਸਿਸਟਮ ਨੂੰ ਬਣਾਉਣ ਦੀ ਜ਼ਰੂਰਤ ਹੈ। ਔਰ ਅਸੀਂ ਇਸ ਦੇ ਉੱਤੇ ਇੱਥੇ ਪੂਰੀ ਬਹਿਸ ਕਰ ਰਹੇ ਹਾਂ ਔਰ ਮੀਟਿੰਗਾਂ ਕਰ ਰਹੇ ਹਾਂ ਇੰਟੈਲੈਕਚੁਅਲ ਸਾਰਿਆਂ ਨਾਲ ਵੀ ਕਿੱਦਾਂ ਦਾ ਸਿਸਟਮ ਹੈ ਜਿਹੜਾ ਸਿੱਖ ਪੰਥ ਦੀ ਕਚਹਿਰੀ ਦੇ ਵਿੱਚ ਰੱਖਿਆ ਜਾਵੇ। ਬਿਲਕੁਲ ਵੀਰ ਜੀ। ਤੇ ਵੀਰ ਜੀ ਮੈਂ ਤੁਹਾਨੂੰ ਇਹ ਵੀ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਤੁਹਾਡੀ ਜਥੇਬੰਦੀ ਵੱਲੋਂ ਟਾਈਮ ਦਿੱਤਾ ਗਿਆ ਸੀ, ਸਿੱਖ ਜਥੇਬੰਦੀ ਵੱਲੋਂ ਟਾਈਮ ਦਿੱਤਾ ਗਿਆ ਸੀ ਕਿ ਉਹ 31 ਸਤੰਬਰ ਤੱਕ ਆਪਣਾ ਫੈਸਲਾ ਵਾਪਸ ਲੈਣ। ਪਰ ਆਈ ਅੰਡਰਸਟੈਂਡ ਕਿ ਇਹ ਡਿਸੀਜਨ ਤੁਸੀਂ ਉਹਨਾਂ ਨੂੰ ਦੱਸਿਆ ਸੀਗਾ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇਸ ਦੇ ਖਿਲਾਫ। ਉਹਨਾਂ ਨੇ ਕਿਹਾ ਕਿ ਠੰਡੇ ਬਸਤੇ ਵਿੱਚ ਪਾਉਣ ਦੇ ਲਈ ਉਹਨਾਂ ਨੇ ਕਿਹਾ ਕਿ ਕਮੇਟੀ ਬਣਾ ਦਿੱਤੀ ਜਾਵੇਗੀ। ਪਰ ਸਾਡੇ ਬਹੁਤ ਸਾਰੇ ਸਿੱਖ ਵੀਰ ਜਿਹੜੇ ਨੇ ਉਹ ਇਸ ਦੇ ਵਿੱਚ ਆਪਣੀ ਵਿਕਟਰੀ ਸਮਝਦੇ ਨੇ, ਇਸ ਦੇ ਵਿੱਚ ਖੁਸ਼ ਨੇ। ਜਿਹੜੇ ਇਵਨ ਸੰਤ ਸਮਾਜ ਵਾਲੇ ਜਿਹੜੇ ਧੁਮਾ ਸਾਹਿਬ ਨੇ ਉਹਨਾਂ ਨੇ ਵੀ ਹੁਣ ਹਮਾਇਤ ਕੀਤੀ ਹੈ ਕਿ ਹਾਂ ਚੰਗਾ ਡਿਸੀਜਨ ਦਿੱਤਾ ਹੈ। ਤੁਹਾਨੂੰ ਕੀ ਲੱਗਦਾ ਜਿਹੜੇ ਇਹ ਲੋਕ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਇਸ ਚੀਜ਼ 'ਚ ਖੁਸ਼ ਨੇ ਕਿ ਕਮੇਟੀ ਬਣਾਈ ਜਾਵੇ? ਭੈਣ ਜੀ ਇਹ ਲੋਕ ਇਹ ਪਹਿਲੇ ਹੀ ਨਹੀਂ ਅਸਲੀ ਤੌਰ ਦੇ ਉੱਤੇ ਇਹ ਲੋਕ ਪਹਿਲੇ ਹੀ ਉਹਨਾਂ ਦੇ ਏਜੰਟ ਨੇ ਸਾਰੇ ਜਿਹੜੇ ਇਹ ਗੱਲਾਂ ਏਦਾਂ ਦੀਆਂ ਕਰ ਰਹੇ ਆ ਉਹਨਾਂ ਦੇ ਹੀ ਹੱਕ ਦੀ ਗੱਲ ਕਰ ਰਹੇ ਆ। ਇਹ ਤਾਂ ਫਰਾਡ ਹੈ ਇਹ ਤੇ ਸਿੱਖ ਪੰਥ ਨਾਲ ਫਰਾਡ ਹੋਇਆ। ਅਸੀਂ ਅੱਜ ਸਾਰੀਆਂ ਇੰਗਲਿਸ਼ ਦੀਆਂ ਇੱਥੇ ਅਖਬਾਰਾਂ ਦੇ ਵਿੱਚ ਆਲਮੋਸਟ ਪੰਜਾਬੀ ਦੀਆਂ ਅਖਬਾਰਾਂ ਦੇ ਵਿੱਚ ਅਸੀਂ ਆਪਣਾ ਪੱਖ ਹੈ ਜਿਹੜਾ ਉਹ ਕਲੀਅਰ ਕੀਤਾ ਔਰ ਲੱਗਿਆ ਆ ਸਾਡਾ ਵੀ ਇਹ ਜੋ ਕਮੇਟੀ ਦਾ ਇਹਨਾਂ ਨੇ ਧੰਦਾ ਚਲਾਇਆ ਔਰ ਕਮੇਟੀ ਬਣਾਈ ਹੈ ਛੇਤੀ ਬਣਾ ਰਹੇ ਨੇ। ਇੱਕ ਏਦਾਂ ਦੀਆਂ ਬਹੁਤ ਕਮੇਟੀਆਂ ਬਹੁਤ ਮਸਲਿਆਂ ਦੇ ਵਿੱਚ ਅੱਗੇ ਵੀ ਬਣਾ ਚੁੱਕੇ ਆ ਇਹ ਮੰਨ ਲਓ ਔਰ ਉਹ ਨਾ ਉਹ ਕਮੇਟੀ ਕਦੇ ਵਰਕ ਕੀਤੀ ਆ ਨਾ ਕਦੀ ਉਸ ਕਮੇਟੀ ਦੀ ਮੀਟਿੰਗ ਹੋਈ ਆ। ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਸਰਦਾਰ ਜਸਪਾਲ ਸਿੰਘ ਨੂੰ ਕਈ ਕਮੇਟੀਆਂ ਤੁਸੀਂ ਪਿਛਲਾ ਇਤਿਹਾਸ ਕੱਢ ਕੇ ਦੇਖ ਲਓ ਪਿਛਲੇ 5 ਸਾਲਾਂ ਦਾ ਕਈ ਕਮੇਟੀਆਂ ਦਾ ਪ੍ਰਧਾਨ ਬਣਾਇਆ ਔਰ ਉਹਨਾਂ ਨੂੰ ਪੁੱਛੋ ਉਹ ਇੱਕ ਮੀਟਿੰਗ ਕਰਨਗੇ ਉਹ ਤੋਂ ਬਾਅਦ ਕਦੇ ਦੂਜੀ ਮੀਟਿੰਗ ਨਹੀਂ ਹੋਈ ਨਾ ਉਹਨਾਂ ਨੇ ਉਸ ਕਮੇਟੀ ਨੇ ਕਦੀ ਉਸ ਇਸ਼ੂਜ਼ ਦੇ ਉੱਤੇ ਫੈਸਲਾ ਲਿਆ। ਇਹ ਫਰਾਡ ਹੈ ਸਾਰਾ ਔਰ ਕਮੇਟੀ ਬਣਨ ਦੀ ਕੋਈ ਕਹਾਣੀ ਨਹੀਂ। ਕਮੇਟੀ ਜੇ ਸਾਡੇ ਜਥੇਦਾਰ ਹੈ ਜਿਨ੍ਹਾਂ ਨੂੰ ਅਸੀਂ ਸੇਵਾ ਸੌਂਪੀ ਹੋਈ ਹੈ ਜਿਨ੍ਹਾਂ ਨੇ ਇਸ ਗੱਲ ਪਰੰਪਰਾਵਾਂ ਦੀ ਰਾਖੀ ਕਰਨੀ ਹੈ ਅਗਰ ਉਹ ਇਹ ਗੱਲ ਸਮਝਦੇ ਆ ਕਿ ਉਹ ਇਸ ਯੋਗ ਹੀ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਪਰੰਪਰਾਵਾਂ ਦੀ ਰਾਖੀ ਅਸੀਂ ਕਿਵੇਂ ਕਰਨੀ ਹੈ ਉਹਨਾਂ ਨੂੰ ਕਮੇਟੀ ਬਣਾਉਣ ਦੀ ਲੋੜ ਹੈ ਜਾਂ ਕੋਈ ਇਦਾਂ ਦੀ ਐਡਵਾਈਜ਼ਰੀ ਬੋਰਡ ਬਣਾਉਣ ਦੀ ਲੋੜ ਹੈ। ਪਹਿਲਾਂ ਤੇ ਉਹ ਬਾਹਰ ਜਾਣੇ ਚਾਹੀਦੇ ਆ ਆਪਣਾ ਉਹਨਾਂ ਨੂੰ ਆਪਣੇ ਆਪ ਜੇ ਉਹਨਾਂ ਨੂੰ ਰਤਾ ਭਰ ਵੀ ਸ਼ਰਮ ਹੋਵੇ ਇਸ ਗੱਲ ਦੀ ਕਿ ਇਹਦੇ ਨਾਲ ਸਿੱਖ ਪੰਥ ਦਾ ਕਿੰਨਾ ਨੁਕਸਾਨ ਹੋਇਆ ਉਹਨਾਂ ਨੂੰ ਆਪਣੇ ਆਪ ਰਿਜ਼ਾਈਨ ਦੇ ਕੇ ਪਿੱਛੇ ਹਟ ਜਾਣਾ ਚਾਹੀਦਾ। ਜੇ ਕਿਤੇ ਵੀ ਇਨਸਾਨੀਅਤ ਦਾ ਉਹਨਾਂ ਦੇ ਵਿੱਚ ਕੋਈ ਹੈ ਗੁਣ ਮਾਦਾ ਏਦਾਂ ਦਾ ਔਰ ਇਹ ਫਰਾਡ ਹੈ ਇਹ ਕੋਈ ਗੱਲ ਨਹੀਂ ਹੈਗੀ। ਸੰਤ ਸਮਾਜ ਇਹਨੂੰ ਪ੍ਰਲੋਂਗ ਕਰਨਾ ਚਾਹੁੰਦਾ ਅੱਜ ਵੀ ਦੇਖ ਲਓ ਸੰਤ ਸਮਾਜ ਪਾਟ ਗਿਆ ਇਸ ਗੱਲ ਦੇ ਉੱਤੇ। ਅੱਜ 2-3 ਸੰਤ ਨੇ ਜਿਹੜੇ ਹਰੀ ਸਿੰਘ ਰੰਧਾਵੇ ਵਾਲੇ ਰਤਵਾੜਾ ਜਿਹੜੇ ਜਨਰਲ ਸੈਕਟਰੀ ਨੇ ਸਿਰਫ ਹਰਨਾਮ ਸਿੰਘ ਬਾਬਾ ਹਰਨਾਮ ਸਿੰਘ ਤੋਂ ਮੈਨੂੰ ਤੇ ਸੰਤ ਚੈਨ ਸਿੰਘ ਨੂੰ ਛੱਡ ਕੇ ਬਾਕੀ ਦੇ ਤਿੰਨਾਂ ਨੇ ਕਿਹਾ ਵੀ ਬਿਲਕੁਲ ਨਹੀਂ ਅਸੀਂ ਇਸ ਕਮੇਟੀ ਦੇ ਨਾਲ ਸਹਿਮਤ ਹੈਗੇ ਨਾ ਸਾਡਾ ਕੋਈ ਕਮੇਟੀ ਦੇ ਨਾਲ ਇਹਦੇ ਨਾਲ ਵਾਸਤਾ ਹੈ। ਕਮੇਟੀ ਫਰਾਡ ਕਰ ਰਹੀ ਹੈ ਸਾਰਾ ਫਰਾਡ ਹੈ ਜੀ ਬਿਲਕੁਲ। ਤੇ ਵੀ 2000 ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹ ਜਿਹੜੇ ਇਹਨਾਂ ਦੇ ਮਤਲਬ ਕਰਿੰਦੇ ਜੇ ਏਜੰਟ ਨੇ ਜਿਹੜੇ ਬਾਹਰ ਜਾਂਦੇ ਨੇ ਬਾਹਰ ਦੇ ਲੋਕ ਨੇ ਕੁਛ ਉਹਨਾਂ ਨੂੰ ਸਾਦੇ ਨੇ ਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦਾ ਪ੍ਰਧਾਨ ਉਹ ਪੱਕੇ ਕਰਿੰਦੇ ਨੇ ਇਹਨਾਂ ਲੋਕਾਂ ਦੇ ਇਹਨਾਂ ਦੇ ਉਹ ਕੁਛ ਪੰਥ ਨੂੰ ਥੋੜੀ ਸਮਰਪਿਤ ਨੇ ਉਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਮਰਪਿਤ ਨੇ ਆਪਣਾ। ਸੋ ਇਹ ਕਮੇਟੀ ਫਰਾਡ ਹੈ ਅਸੀਂ ਕਲੀਅਰ ਕਰਤੀ ਹੋਈ ਆ ਗੱਲ।
ਆਪਣਾ। ਜੀ ਪਰ ਵੀ ਜਿਸ ਤੁਸੀਂ ਇਹ ਗੱਲ ਕਲੀਅਰ ਕੀਤੀ ਸੀ, ਇਹ ਵੀ ਜਾਨਣਾ ਚਾਹਾਂਗੇ ਜਿਸ ਤਰ੍ਹਾਂ ਸਾਨੂੰ ਹੁਣ ਤਾਂ ਪਤਾ ਹੈ ਕਿ ਸਾਡੇ ਅਕਾਲ ਤਖਤ ਸਾਹਿਬ ਤੇ ਜਿਹੜੇ ਤਖਤ ਦੇ ਸਾਡੇ ਇਹਨਾਂ ਤੇ ਕਬਜ਼ਾ RSS ਦਾ ਹੋ ਚੁੱਕਿਆ, ਡਾਇਰੈਕਟਲੀ ਚਾਹੇ ਹੋਵੇ ਚਾਹੇ ਇਨਡਾਇਰੈਕਟਲੀ ਹੋਵੇ, ਪਰ ਜਿਸ ਤਰ੍ਹਾਂ ਅਸੀਂ ਫੋਕਸ ਕਰਦੇ ਪਏ ਕਿ ਜਥੇਦਾਰ ਨੇ ਆਹ ਗਲਤ ਕੀਤਾ, ਗਲਤ ਫੈਸਲਾ ਦਿੱਤਾ, ਪਰ ਅਗਰ ਦੇਖਿਆ ਜਾਵੇ ਤਾਂ ਅਸਲੀ ਮੋਹਰਾ ਤਾਂ ਸੁਖਬੀਰ ਬਾਦਲ ਹੈ ਜਿਸ ਨੇ ਇਹ ਬੰਦੇ ਨੂੰ ਬਣਾਇਆ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨਾ ਕੇ ਔਰ ਪੂਰਾ ਫੋਟੋ ਸ਼ੂਟ ਕਰਵਾ ਕੇ ਇਸ ਨੂੰ ਇਹਦਾ ਡੇਰਾਵਾਦ ਦਾ ਜਿਹੜਾ ਸਿਸਟਮ ਸੀਗਾ ਸ਼ੁਰੂ ਕੀਤਾ। ਕਿ ਇਸ ਸੰਬੰਧੀ ਵੀ ਸੁਖਬੀਰ ਬਾਦਲ ਨੂੰ ਵੀ ਸੁਖਬੀਰ ਬਾਦਲ ਦੇ ਖਿਲਾਫ ਵੀ ਕੋਈ ਐਕਸ਼ਨ ਲਿੱਤਾ ਜਾਵੇਗਾ ਸਿੱਖ ਜਥੇਬੰਦੀਆਂ ਵੱਲੋਂ ਆਉਣ ਵਾਲੇ ਦਿਨ, ਬਿਕੋਜ਼ ਐਟਲੀਸਟ ਉਹੀ ਤਾਂ ਅਸਲੀ ਮੋਹਰਾ ਹੈ, ਇਹ ਤਾਂ ਬਾਕੀ ਸਾਰੇ ਵਿਚਾਰੇ ਅੱਗੇ ਕੰਮ ਕਰਦੇ ਪਏ ਨੇ, ਉਸ ਦੇ ਖਿਲਾਫ ਕੋਈ ਐਕਸ਼ਨ ਲਿੱਤਾ ਜਾਵੇਗਾ? ਬਿਲਕੁਲ ਬਿਲਕੁਲ ਭੈਣ ਜੀ, ਦੇਖੋ ਜਿਹੜੀ ਇਹ ਗੱਲ ਤੁਸੀਂ ਕਹਿ ਰਹੇ ਹੋ ਇਹ 100% ਠੀਕ ਹੈ ਕਿ ਇਹ ਤੇ ਵਿਚਾਰੇ ਨੇ, ਇਹਨਾਂ ਦਾ ਕੋਈ ਚੱਕਰ ਨਹੀਂ, ਇਹ ਤੇ ਜਿੱਦਾਂ ਉਹ ਕਹਿੰਦੇ ਆ ਉਦਾਂ ਹੀ ਇਹ ਪੂਛ ਹਿਲਾਉਂਦੇ ਆ ਆਪਣੀ। ਇਹਦੇ ਪਿੱਛੇ ਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹੀ ਨੇ। ਮੈਂ ਸਮਝਦਾ ਵੀ ਜਿਹੜਾ ਸਿਸਟਮ ਹੈ ਸਾਡਾ ਉਹ ਏਦਾਂ ਦਾ ਬਣ ਗਿਆ ਕਿ ਉਹ ਜਿਹੜਾ ਵਰਕ ਕਰਦੇ ਨੇ, ਲੋਕਾਂ 'ਚ ਇੰਨੀ ਅਗਿਆਨਤਾ ਆ, ਲੋਕਾਂ ਦੇ ਵਿੱਚ ਇੰਨੀ ਚਮਚਾਗਿਰੀ ਹੈ ਕਿ ਉਹ ਉਹਨਾਂ ਜਿਹੜੇ ਡਾਇਰੈਕਟਲੀ ਬੰਦੇ ਸਾਡੇ ਸਾਹਮਣੇ ਆਉਂਦੇ ਨੇ, ਲੋਕ ਸਾਰੇ ਉਹਨਾਂ ਨੂੰ ਪੈ ਜਾਂਦੇ ਨੇ, ਉਹਨਾਂ ਦੇ ਵੀ ਇਹਨਾਂ ਨੂੰ ਬੁਲਾਓ, ਇਹਨਾਂ ਨੂੰ ਪਾਸੇ ਕਰੋ, ਉਹ ਵੀ ਇਹਨਾਂ ਨੂੰ ਤਾਂ ਹੀ ਵਰਤਦੇ ਨੇ, ਉਹ ਵੀ ਇਹਨਾਂ ਦੇ ਥਰੂ ਤਾਂ ਹੀ ਵਰਤਦੇ ਨੇ ਵੀ ਗਾਲਾਂ ਇਹਨਾਂ ਨੂੰ ਪੈਣ, ਇਹਨਾਂ ਨੂੰ ਹੋਵੇ ਜਿਹੜਾ ਫਾਇਦਾ ਹੈ। ਅਸੀਂ ਇੱਕ ਪਾਸੇ ਇੱਕ ਸਾਈਡ ਲਾਈਨ ਦੇ ਉੱਤੇ ਖੜੇ ਹੋ ਕੇ ਅਸੀਂ ਇਹਦਾ ਫਾਇਦਾ ਚੁੱਕੀ, ਪਰ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ, ਸਿੱਖ ਪੰਥ ਨੂੰ, ਬਾਹਰ ਬੈਠੇ ਵਿਦੇਸ਼ੀ ਖਾਲਸਾ ਨੂੰ ਮੇਰੇ ਖਿਆਲ ਦੇ ਵਿੱਚ ਬਹੁਤ ਕਲੀਅਰ ਹੈ ਕਿ ਇਹ ਕੰਮ ਕੌਣ ਬੰਦੇ ਕਰਾ ਰਹੇ ਨੇ। ਮੈਨੂੰ ਲੱਗਦਾ ਹੈ ਵੀ 2017 ਦੀਆਂ ਚੋਣਾਂ ਹੈ ਜਿਹੜੀਆਂ ਉਹ ਇਸ ਗੱਲ ਦਾ ਫੈਸਲਾ ਕਰ ਦੇਣਗੀਆਂ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ, ਇਸ ਮੁੱਦੇ ਦੇ ਉੱਪਰ ਸਾਡੇ ਦਰਸ਼ਕਾਂ ਨੂੰ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ? ਨਹੀਂ, ਮੈਂ ਤੇ ਬਾਹਰ ਦੇ ਇਹਨਾਂ ਨੂੰ ਗੁਰਦੁਆਰਾ ਕਮੇਟੀਆਂ ਨੂੰ, ਬਾਹਰ ਬੈਠੇ ਸਿੱਖ ਭਾਈਚਾਰੇ ਨੂੰ, ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਦੇਖੋ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੀ ਧਰਤੀ ਦੇ ਉੱਤੇ ਅਕਾਲੀ ਲੀਡਰਸ਼ਿਪ ਆਈ ਹੈ ਤੇ ਉਹਨਾਂ ਨੇ ਅਕਾਲੀ ਲੀਡਰਸ਼ਿਪ ਨੂੰ ਭਜਾਇਆ ਉੱਥੋਂ, ਔਰ ਇਸ ਦੇ ਨਾਲ ਇਹਨਾਂ ਲੋਕਾਂ ਦਾ ਜਿਹੜੇ ਸਿੱਖ ਪੰਥ ਦੇ ਦੁਸ਼ਮਣ ਨੇ, ਜਿਹੜੇ ਸਨੇਕਸ ਐਂਡ ਗ੍ਰਾਸ ਨੇ ਸਾਡੇ ਉਹਨਾਂ ਦਾ ਬਹੁਤ ਮੋਰਾਲ ਹੈ ਜਿਹੜਾ ਥੱਲੇ ਡਿੱਗਿਆ ਇੱਥੇ। ਮੈਂ ਸਾਰੇ ਭਾਈ ਤੁਹਾਡੀ ਬਹੁਤ ਵੱਡੀ ਜਿੰਨਾ ਵੀ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨਾਂ ਦੀ ਬੜੀ ਵੱਡੀ ਦੇਣ ਹੈ। ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਜਦ ਤੱਕ ਤੁਸੀਂ ਇਹਨਾਂ ਲੋਕਾਂ ਨੂੰ ਉਹੀ ਧਾਰਮਿਕ ਸ਼ਖਸੀਅਤਾਂ ਨਾਲ ਵੀ ਉਹ ਜਿਹੜੇ ਬਣੇ ਫਿਰਦੇ ਨੇ, ਜਿਹੜੇ ਇਹਨਾਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ, ਉਹਨਾਂ ਦੇ ਨਾਲ ਵੀ ਉਹੀ ਸਲੂਕ ਨਹੀਂ ਕਰੋਗੇ ਤਾਂ ਇਹਨਾਂ ਨੂੰ ਸਮਝ ਨਹੀਂ ਪੈਣੀ। ਅਗਰ ਤੁਸੀਂ ਸਾਰੇ ਕਰੜੇ ਸਖਤ ਫੈਸਲੇ ਲਓ ਸਿਧਾਂਤਕ ਤੌਰ ਦੇ ਉੱਤੇ, ਜਿਹੜੇ ਸਿਧਾਂਤਕ ਤੌਰ ਕੋਈ ਸਾਡੀ ਨਿੱਜੀ ਦੁਸ਼ਮਣੀ ਨਹੀਂ ਇਹਨਾਂ ਦੇ ਨਾਲ, ਪਰ ਜਿਹੜੀ ਇਹ ਸਭ ਤੋਂ ਵੱਡੀ ਇਹ ਸਖਤ ਪਹੁੰਚਾ ਰਹੇ ਨੇ, ਚੋਟ ਪਹੁੰਚਾ ਰਹੇ ਨੇ ਇਹਨਾਂ ਇੰਸਟੀਚਿਊਟਾਂ ਨੂੰ, ਉਹਨਾਂ ਦਾ ਸਾਨੂੰ ਸਾਰਿਆਂ ਨੂੰ ਦੁੱਖ ਹੈ। ਉਸੇ ਤਰੀਕੇ ਦੇ ਨਾਲ ਇਹਨਾਂ ਦਾ ਸਵਾਗਤਯੋਗ ਕਰਨਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਾਸੇ ਕੀਤਾ ਜਾ ਸਕੇ ਔਰ ਸਖਤ ਡਿਸੀਜਨ ਲੈਣੇ ਚਾਹੀਦੇ। ਇਹਦੇ ਲਈ ਕੋਈ ਪਰੰਪਰਾਵਾਂ ਬਣਾਉਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਉਹਨੂੰ ਯੂਜ਼ ਨਾ ਕਰ ਸਕੇ। ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।